ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਦੇ ਨਾਲ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਵਾਰਿਸ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਸ ਈਮੇਲ ਰਾਹੀਂ ਮੈਂ ਜੂਨ 1984 ਦੇ ਸ਼ਹੀਦ ਸੂਰਮਿਆਂ ਨੂੰ ਕੋਟਾਨ ਕੋਟ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ, ਜਿਨ੍ਹਾਂ ਨੇ ਕੌਮ ਦੀ ਅਣਖ ਅਤੇ ਰਾਖੀ ਲਈ ਜਾਨਾਂ ਵਾਰ ਦਿੱਤੀਆਂ, ਪਰ ਹਿੰਦੂਆਂ ਦੀ ਪਾਪੀ ਜੰਜ ਨੂੰ ਦਰਬਾਰ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਹ ਈਮੇਲ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵੀ ਹੈ ਜੋ ਆਪਣੇ ਆਪ ਨੂੰ ਭਾਰਤੀ ਕਹਿੰਦੇ ਹਨ ਅਤੇ ਸੋਚਦੇ ਹਨ ਕਿ ਅਖੌਤੀ ਡੈਮੋਕ੍ਰੇਸੀ ਵਿੱਚ ਸ਼ਾਂਤਮਈ ਵਿਰੋਧ ਅਤੇ ਗੱਲਬਾਤ ਨਾਲ ਮਸਲੇ ਹੱਲ ਹੋ ਸਕਦੇ ਹਨ। ਇਹ ਲੋਕ ਦੱਸਣ ਕਿ ਇਹਨਾਂ ਦੀ ਆਜ਼ਾਦੀ ਤੋਂ ਬਾਅਦ ਸਿੱਖ ਕਿਸ ਦਿਨ ਆਜ਼ਾਦੀ ਮਾਣ ਸਕੇ ਹਨ। ਅਸਲ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਕਦੀ ਆਪਣਾ ਸਮਝਿਆ ਹੀ ਨਹੀਂ। ਸਾਡੇ ਲੋਕ ਭਾਵੇਂ ਜਿੰਨੀ ਮਰਜ਼ੀ ਜੈ ਹੋ ਕਰੀ ਜਾਣ। ਸਿੱਖ ਭਰਾਵੋ, ਜਰਾ ਸੋਚੋ, ਪਹਿਲਾਂ ਇਹਨਾਂ ਸਿੱਖ ਰਾਜ ਦਾ ਨਾਮੋ ਨਿਸ਼ਾਨ ਖਤਮ ਕਰਨ ਲਈ ਪੰਜਾਬ ਦੇ 2 ਟੋਟੇ ਕਰਾ ਕੇ ਲੱਖਾਂ ਸਿੱਖ ਮਰਵਾਏ ਅਤੇ ਅਰਬਾਂ ਖਰਬਾਂ ਦੀ ਸਿੱਖ ਜਾਇਦਾਦ ਦਾ ਨੁਕਸਾਨ ਕਰਵਾਇਆ। ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਕਿਹਾ। 2 ਲੱਖ ਸਿੱਖੀ ਪੰਜਾਬੀ ਸੂਬਾ ਮੰਗਦੇ ਗ੍ਰਿਫਤਾਰ ਹੋਏ, ਹਜ਼ਾਰਾਂ ਸ਼ਹੀਦ ਕਰ ਦਿੱਤੇ, ਪਰ ਪੰਜਾਬ ਦੇਣ ਦੀ ਬਜਾਏ 4 ਹੋਰ ਟੋਟੇ ਕਰ ਦਿੱਤੇ। 1978 ਵਿੱਚ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਇਆ ਗਿਆ। ਧਾਰਮਿਕ ਅਤੇ ਰਾਜਸੀ ਹੱਕਾਂ ਲਈ ਸ਼ਾਂਤਮਈ ਵਿਰੋਧ ਸਿੱਖਾਂ ਨੇ ਕੀਤਾ ਅਤੇ 2.5 ਸਾਲਾਂ ਵਿੱਚ 2.5 ਲੱਖ ਸਿੱਖ ਜੇਲ੍ਹ ਭੇਜੇ, ਪਰ ਸਰਕਾਰ ਨੇ ਗੱਲ ਕੋਈ ਵੀ ਨਾ ਮੰਨੀ। ਇਸ ਤੋਂ ਵੱਡਾ ਹੋਰ ਕੀ ਸ਼ਾਂਤਮਈ ਵਿਰੋਧ ਹੋ ਸਕਦਾ ਸੀ। ਪਰ ਦੇਖੋ ਹਿੰਦੁਸਤਾਨੀਆਂ ਦੀ ਕਰਤੂਤ। ਸ਼ਾਂਤਮਈ ਵਿਰੋਧ ਅਤੇ ਸਿੱਖਾਂ ਨੂੰ ਕੁਚਲਣ ਲਈ ਅਤੇ 5 ਸਦੀਆਂ ਦਾ ਵੈਰ ਕੱਢਣ ਲਈ ਸਾਡੇ ਅਕਾਲ ਤਖਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸਾਡੀ ਨਸਲਕੁਸ਼ੀ ਕੀਤੀ ਗਈ। ਗੁਰੂ ਦੇ ਲਾਡਲੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਸਾਥੀ ਜੂਝ ਕੇ ਸ਼ਹੀਦੀ ਪਾ ਗਏ। ਅੱਜ ਬਾਪੂ ਸੁਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਵੀ ਉਸੇ ਤਰ੍ਹਾਂ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਵੀ ਤਾਂ ਸ਼ਾਂਤਮਈ ਹੀ ਹੈ। ਜੰਮੂ ਵਿੱਚ ਸਿੱਖਾਂ ਨੂੰ ਪੁਲਿਸ ਮਾਰ ਰਹੀ ਹੈ। ਇਹੋ ਕੁਝ ਵੀ ਸੰਤਾਂ ਦੇ ਸੰਘਰਸ਼ ਨੂੰ ਰੋਕਣ ਲਈ ਕੀਤਾ। ਹੁਣ ਨਾ ਪੁੱਛਿਓ ਕਿ ਸੰਤਾਂ ਨੇ ਅਕਾਲ ਤਖਤ ਸਾਹਿਬ ਤੇ ਹਥਿਆਰ ਕਿਉਂ ਰੱਖੇ ਸੀ। ਸੋ ਭਾਈ ਕੱਲੇ ਮਰਨ ਦੀ ਬਜਾਏ ਇਕਮੁੱਠ ਹੋ ਕੇ ਖਾਲਿਸਤਾਨ ਨੂੰ ਆਜ਼ਾਦ ਕਰਵਾਈਏ। ਪੰਜਾਬ ਅਤੇ ਸਿੱਖ ਹਮੇਸ਼ਾ ਧਾੜਵੀਆਂ ਨਾਲ ਲੜਦੇ ਰਹੇ ਨੇ, ਭਾਵੇਂ ਉਹ ਮੁਗਲ ਹੋਣ, ਅਫਗਾਨੀ ਹੋਣ ਜਾਂ ਹਿੰਦੁਸਤਾਨੀ। ਇੱਕ ਵਾਰ ਫਿਰ ਹਮਲਾ ਮਾਰਨ ਦੀ ਲੋੜ ਹੈ। ਹਾਂ, ਜਾਂਦੇ ਟੀਵੀ 84 ਦੀ ਮਾਈਕ ਇਮਦਾਦ ਲਈ ਖਾਲਸਾ ਪੰਥ ਨੂੰ ਬੇਨਤੀ ਕਰਦਾ ਹਾਂ, ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ। ਉਹ ਬਹੁਤ ਸੋਹਣਾ ਲਿਖਦੇ ਨੇ, ਜ਼ਿੰਦ ਆਬਾਦ, ਥ੍ਰੋਬਿੰਗ ਵਿਦ ਲਾਈਫ, ਵਸਦਾ ਰਸਤਾ। ਜੀ ਡਾਕਟਰ ਸਾਹਿਬ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀ ਇਹ ਈਮੇਲ ਬੇਸ਼ੱਕ ਜੂਨ ਦੇ ਪਹਿਲੇ ਹਫਤੇ 'ਚ ਆਈ ਸੀ, ਪਰ ਦੂਸਰੀਆਂ ਈਮੇਲਸ ਦੇ ਥੱਲੇ ਬੈਕ ਜਾਂਦੀ ਰਹੀ ਜੀ। ਸੋ ਇਹਨਾਂ ਤੋਂ ਅਸੀਂ ਖਿਮਾ ਚਾਹੁੰਦੇ। ਪਰ ਸਾਡੇ ਲਈ, ਜਿਵੇਂ ਇੱਕ ਵੀਰ ਨੇ ਲਿਖਿਆ ਸੀ ਕਿ ਹਰ ਚੜ੍ਹਦਾ ਦਿਨ ਹੀ ਜੂਨ 84 ਦੀ ਯਾਦ ਹੈ ਜੀ ਜੀ, ਔਰ 365 ਦਿਨ ਹੀ ਸਾਡੇ ਲਈ ਉਹ ਸਾਡੀ ਗੁਲਾਮੀ, ਸਾਡੀ ਜ਼ਲਾਲਤ ਔਰ ਸਾਡੇ ਤੇ ਹੋਏ ਜ਼ੁਲਮਾਂ ਦੀ ਕਹਾਣੀ ਸਾਨੂੰ ਯਾਦ ਰਹਿਣੀ ਚਾਹੀਦੀ ਹੈ। ਔਰ ਜਿਨ੍ਹਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਉਹ ਸਾਡੇ ਨਾਇਕ ਨੇ, ਔਰ ਹਰ ਰੋਜ਼ ਉਹਨਾਂ ਨੂੰ ਆਪਣੇ ਮਨ ਦੇ ਅੰਦਰ ਯਾਦ ਕਰਨਾ, ਆਪਣੇ ਆਪ ਨੂੰ ਸਟਰੈਂਥ ਦੇਣਾ, ਆਪਣੇ ਆਪ ਨੂੰ ਇਸ ਗੱਲ ਦੇ ਲਈ ਇੱਕ ਰਿਮਾਈਂਡਰ ਦੇਣਾ ਕਿ ਅਸੀਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਉਹਨਾਂ ਨੇ ਬਿਲਕੁਲ ਠੀਕ ਫਰਮਾਇਆ ਕਿ ਇਹ ਜਦੋਂ ਅਸੀਂ ਉਹਨਾਂ ਸਿੰਘਾਂ ਯੋਧਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਪਾਪ ਕੀ ਜੰਜ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਫੌਜ ਨੂੰ ਕਿਹਾ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਹੁਣ ਜੋਰੀ ਮੰਗੇ ਦਾਨ ਸੀ, ਔਰਤਾਂ ਦੀ ਬੇਪੱਤੀ, ਔਰਤਾਂ ਨੂੰ ਜਿਹੜਾ ਉਹ ਸਾਰਾ ਅਲੰਕਾਰ ਗੁਰੂ ਸਾਹਿਬ ਨੇ ਜੰਜ ਔਰ ਬਰਾਤ ਦਾ, ਤੇ ਇਸ ਲਈ ਉਹਦੀ ਬਾਬਰ ਦੀ ਫੌਜ ਜੰਜ ਸੀ। ਔਰ ਇੱਥੇ ਵੀ ਜੋ ਫੌਜ ਨੇ ਕੀਤਾ, ਜਿਵੇਂ ਪ੍ਰਿੰਸੀਪਲ ਹਰਭਜਨ ਸਿੰਘ ਨੇ ਆਪਣੀ ਨਜ਼ਮ ਇਹ ਲਿਖੀ ਸੀ ਕਿ ਫੌਜਾਂ ਕੌਣ ਦੇਸ਼ ਤੋਂ ਆਈਆਂ, ਉਸੇ ਤਰ੍ਹਾਂ ਦਾ ਹੀ ਪਾਪ ਦੀ ਜੰਜ ਦਾ ਵਰਤਾਰਾ ਇਸ ਫੌਜ ਨੇ ਕੀਤਾ। ਔਰ ਇਹਦੇ ਨਾਲ ਹੀ ਇਹਨਾਂ ਨੇ ਬੜਾ ਅੱਛਾ ਆਰਗੂਮੈਂਟ ਬਣਾਇਆ। ਔਰ ਇਹ 47 ਤੋਂ ਬਾਅਦ ਦਾ ਕਿ ਭਾਈ ਜਿਹੜੇ ਵੀਰ ਭੈਣਾਂ ਕਹਿੰਦੇ ਨੇ ਕਿ ਸ਼ਾਂਤਮਈ ਨਾਲ ਕੁਝ ਬਣੇਗਾ, ਉਹ ਪੰਜਾਬ ਦੇ ਲੋਕਾਂ ਨੂੰ ਤੁਸੀਂ ਜੇ ਕਹਾਣੀ ਦੇਖਣੀ ਹੈ ਵੀ ਕਿਵੇਂ ਇਹਨਾਂ ਨੇ ਸਾਨੂੰ ਬਰਬਾਦ ਕਰਨ ਦੇ ਲਈ ਪਾਰਟੀਸ਼ਨ 47 'ਚ 2 ਟੁਕੜੇ ਕਰਵਾਉਣਾ, ਲੱਖਾਂ ਮਾਰੇ ਗਏ, ਅਰਬਾਂ ਖਰਬਾਂ ਦੀ ਜਾਇਦਾਦ ਗਈ,
ਔਰ 40-50% ਜਿਹੜੀ ਹੈ 40% ਦੇ ਕਰੀਬ ਬੇਘਰੇ ਹੋਏ। ਫਿਰ ਅਸੀਂ ਜਿੱਥੇ ਆਏ ਪੰਜਾਬੀ ਸੂਬਾ ਲੈਣ ਦੇ ਲਈ, ਜਿਹੜਾ 2 ਲੱਖ ਸਿੱਖ ਜੇ 57,000 ਤਾਂ ਇੱਕੋ ਪੰਜਾਬੀ ਸੂਬੇ ਮੋਰਚੇ 'ਚ ਹੀ ਸੀ ਜੀ। ਔਰ ਜੇ ਬਣਾਉਣ ਦੀ ਗੱਲ ਮੰਨੀ ਗਈ ਜਾਂ ਮੰਨਣ ਦਾ ਉਹਨਾਂ ਦੀ ਮਜਬੂਰੀ ਬਣੀ ਤਾਂ ਉਹਦੇ ਅੱਗੋਂ 4 ਟੁੱਟੇ ਕਰ ਦਿੱਤੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਔਰ ਬਹੁਤ ਸਾਰਾ ਪਾਣੀ ਵੀ ਲੈ ਗਏ, ਇਲਾਕੇ ਵੀ ਲੈ ਗਏ ਜੀ। ਫਿਰ ਉਹਨਾਂ ਨੇ ਕਿਹਾ ਕਿ ਵੀ ਜੇ ਹੁਣ ਤੁਸੀਂ ਸ਼ਾਂਤਮਈ ਦੀ ਗੱਲ ਕਰਨ ਵਾਲੇ, ਉਹਨਾਂ ਨੇ ਚੈਲੰਜ ਕੀਤਾ ਕਿ ਵੀ 82 ਤੋਂ 84 ਤੱਕ ਧਰਮ ਯੁੱਧ ਮੋਰਚੇ 2.5 ਲੱਖ ਸਿੱਖ ਫਿਰ ਗ੍ਰਿਫਤਾਰੀ ਦੇਣ ਲਈ ਆ ਗਏ ਸ਼ਾਂਤਮਈ ਦੇ ਥੱਲੇ, ਤੇ ਉਹਨਾਂ ਨੇ 5 ਸਦੀਆਂ ਦਾ ਵੈਰ ਕਮਾਇਆ, ਉਹਨਾਂ ਨੇ ਲਿਆ ਕੇ ਫੌਜ ਚਾੜ ਦਿੱਤੀ ਜੀ। ਔਰ ਅੱਜ ਉਹਨਾਂ ਨੇ ਕਿਹਾ ਵੀ ਬਾਪੂ ਸੂਰਤ ਸਿੰਘ ਦਾ ਸੰਘਰਸ਼ ਦੇਖ ਲਓ ਕਿ ਵੀ ਉਹ ਕਿੱਥੇ ਖੜਾ ਹੈ। ਹਾਲਾਂਕਿ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਡਰਾਮੇਬਾਜ਼ੀ ਕੁਝ ਕਰਨਗੇ ਆਉਣ ਵਾਲੇ ਦਿਨਾਂ 'ਚ, ਬਾਦਲ ਨੂੰ ਵੀ ਇਹ ਲੱਗਣ, ਔਰ ਜਿਹੜੇ ਐਨਾਲਿਸਿਸ ਇਹਨਾਂ ਦਿਨਾਂ 'ਚ ਮੀਡੀਆ ਦੇ ਆਏ ਨੇ 6 ਜੂਨ ਦੇ ਘੱਲੂਘਾਰਾ ਦਿਵਸ ਦੇ ਹਵਾਲੇ ਨਾਲ ਕਿ ਵੀ ਸਾਰੀ ਪੋਲਿਟਿਕਸ ਬਦਲ ਰਹੀ ਹੈ ਪੰਜਾਬ ਦੀ, ਔਰ ਉਹਨਾਂ ਨੇ ਕਿਹਾ ਵੀ ਇਹ ਜਿਸ ਤਰੀਕੇ ਨਾਲ ਇਸ ਵੇਲੇ ਇਸ ਜੂਨ 84 ਦੀ ਯਾਦ ਬਣਾਈ ਗਈ ਔਰ ਨਵੇਂ ਜਿਹੜੇ ਯੂਥ ਨੇ ਉਹ ਪੂਰੇ ਖਾਲਿਸਤਾਨ ਦੇ ਲਈ ਭਰੇ ਨੇ, ਅਕਾਲੀਆਂ ਲਈ ਇਹਨਾਂ ਨੂੰ ਵੀ ਕੰਟਰੋਲ ਕਰਨਾ ਹੁਣ ਸੌਖਾ ਨਹੀਂ ਹੋਏਗਾ। ਕਿ ਹੁਣ ਤੱਕ ਤਾਂ ਜੀ ਕਾਂਗਰਸ ਨੇ ਇਹ ਕੀਤਾ ਜੋ ਬਾਦਲ ਨੇ ਮੰਤਰ ਪੜਿਆ ਹੋਇਆ ਹੈ, ਇਹ 2 ਹੀ ਮੰਤਰ ਪੜਦਾ ਹੈ ਮੇਰੇ ਖਿਆਲ, ਜਾਂ ਹਿੰਦੂਆਂ ਦਾ ਗਾਇਤਰੀ ਮੰਤਰ ਪੜਦਾ ਤੇ ਜਾਂ ਇਹ ਕਹਿੰਦਾ ਕਿ ਜੀ ਸਾਰੇ ਜੋ ਕੁਝ ਸਾਡੇ ਨਾਲ ਹੋ ਰਿਹਾ ਇਸ ਲਈ ਕਾਂਗਰਸ ਜ਼ਿੰਮੇਵਾਰ ਹੈ। RSS ਤੋਂ ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ। ਔਰ ਮੈਨੂੰ ਇਹ ਲੱਗਦਾ ਹੈ ਵੀ ਇਹ ਘਾਗ, ਛਾਤਰ, ਮਗਰਮੱਛ ਜਿਹੜਾ ਹੈ, ਲੂੰਬੜੀ, ਇਹਦੇ 'ਚ ਕਈ ਮਿਲਾ ਦਿਓ, ਮਗਰਮੱਛ, ਲੂੰਬੜੀ, ਹੋਰ ਕਿਹੜੇ ਸਿਆਣੇ ਚਾਹੁੰਦੇ ਨੇ ਜਾਨਵਰਾਂ 'ਚ ਸ਼ੈਤਾਨ, ਉਹ ਇਹਦੇ ਨਾਲ ਲਾ ਦਿਓ, ਸਭ ਘਾਗ। ਸੋ ਉਹਨੂੰ ਇਹ ਲੱਗਦਾ ਕਿ ਵੀ ਇਹ ਜਿਹੜੇ ਹੁਣ ਇਹ ਜਿਹੜਾ ਨਵਾਂ ਥਾਟ ਆ ਗਿਆ ਇਹ ਕਾਬੂ ਨਹੀਂ ਹੋਣਾ ਜੀ। ਔਰ ਹੁਣ ਇਹਨਾਂ ਨੂੰ ਜਦੋਂ ਜਿਹੜਾ ਕਹਿੰਦਾ ਸੀ ਬਾਦਲ ਕਿ ਜੀ ਅਸੀਂ ਕੀ ਕਰਾਂਗੇ ਜੀ, ਇਹ ਤਾਂ ਸਾਰਾ ਸੁਪਰੀਮ ਕੋਰਟ ਦਾ ਫੈਸਲਾ ਜੀ, ਸੈਂਟਰ ਦੇ ਹੱਥ ਵੱਸ ਹੈ। ਫਿਰ ਹੁਣ ਇੱਕ ਕਮੇਟੀ ਬਣਾਤੀ ਬਿਊਰੋਕਰੈਟਾਂ ਦੀ ਕਿ ਜੀ ਅਸੀਂ ਕਰਾਂਗੇ। ਹੁਣ ਜਿਹੜੀ ਅੱਜ ਦੀ ਖਬਰ ਸੀ ਕਿ ਜੀ ਹੁਣ ਦਵਿੰਦਰਪਾਲ ਸਿੰਘ ਭੁੱਲਰ ਨੂੰ ਤਾਂ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਕਹਿ ਦਿੱਤਾ ਜੀ ਆ ਜਾਏ ਅੰਮ੍ਰਿਤਸਰ ਜੇਲ੍ਹ 'ਚ, ਕਿ 8 ਹੋਰ ਪੋਲੀਟੀਕਲ ਜਿਹੜੇ ਪ੍ਰਿਜ਼ਨਰ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦੀ ਤਿਆਰੀ ਹੋ ਰਹੀ ਹੈ ਔਰ ਉਹਦੇ ਲਈ ਉਹਨਾਂ ਦੀ ਟੀਮ ਕੰਮ ਵੀ ਜਿਹੜੀ ਗੱਲ ਪਿਛਲੇ ਸਾਰੇ ਸਮੇਂ 'ਚ ਹੁਣ ਇਹਨਾਂ ਨੂੰ ਯਾਦ ਆ ਗਿਆ ਕਿ ਵੀ, ਔਰ ਨਾਲ ਹੀ ਕਹਿ ਰਹੇ ਨੇ ਜੀ ਉਸ ਬਹਾਨੇ ਫਿਰ ਸੂਰਤ ਸਿੰਘ ਆਪਣਾ ਵਰਤ ਛੱਡ ਦੇਣਗੇ ਔਰ ਇਹ ਜਿਹੜਾ ਹੈਗਾ ਹੈ ਔਰ ਵੇਚਣਗੇ ਜ਼ਰੂਰ ਕਰਨਗੇ, ਕਿਉਂਕਿ ਹੁਣ ਜਿਹੜਾ ਮਾਹੌਲ ਕ੍ਰੀਏਟ ਹੋਇਆ ਹੈ ਉਹਦੇ ਲਈ ਕੁਛ ਨਾ ਕੁਛ ਜਿਹੜਾ ਹੈ ਉਹ ਆਪਣਾ ਟਿਪ ਟਾਪ ਉੱਤੇ ਕਰਨ ਲਈ ਟੀਪ ਕਰਨਗੇ ਉੱਤੇ। ਔਰ ਉਹਨਾਂ ਨੇ ਕਿਹਾ ਵੀ ਦੇਖੋ ਅੱਜ ਜੰਮੂ 'ਚ ਸਿੱਖਾਂ ਨੂੰ ਮਾਰ ਰਹੇ ਨੇ ਤੇ ਹੁਣ ਇਸ ਸਾਰੇ ਤੋਂ ਬਾਅਦ ਜਿਹੜੇ ਸਾਡੇ ਵੀਰ ਭੈਣਾਂ ਇਹ ਕਹਿਣ ਜੀ ਅਕਾਲ ਤਖਤ ਤੇ ਹਥਿਆਰ ਕਿਉਂ ਸੀ, ਸੰਤਾਂ ਨੇ ਫੌਜ ਦੇ ਨਾਲ ਹਥਿਆਰਬੰਦ ਟੱਕਰ ਕਿਉਂ ਲਈ। ਉਹ ਕਿਹਾ ਜੀ ਸਾਡਾ ਧਾੜਵੀਆਂ ਦੇ ਨਾਲ, ਉਹ ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ ਹੋਣ ਜਾਂ ਅੱਜ ਦੇ ਧਾੜਵੀ, ਇਹ ਵੀ ਧਾੜਵੀ ਤਾਂ ਧਾੜਾ ਮਾਰਨ ਵਾਲੇ ਨੂੰ ਹੀ ਕਹਿੰਦੇ ਨੇ। ਜਦੋਂ ਤੁਸੀਂ ਲੁੱਟਦੇ ਹੋ, ਕੋਈ ਸਿੱਧੇ ਆ ਕੇ ਲੁੱਟ ਕੇ ਲੈ ਜਾਂਦੇ ਸੀ ਅਫਗਾਨ, ਇਹਨਾਂ ਦੀਆਂ ਨੀਤੀਆਂ ਨੇ ਪੰਜਾਬ ਲੁੱਟ ਲਿਆ, ਪਾਣੀ ਲੁੱਟ ਲਿਆ ਪੰਜਾਬ ਦਾ, ਕਿਸਾਨ ਆਤਮਘਾਤ ਦੇ ਰਸਤੇ ਤੇ ਤੋਰ ਦਿੱਤੇ ਨੇ। ਔਰ ਅਖੀਰ 'ਚ ਉਹਨਾਂ ਨੇ TV 84 ਦੀ ਮਾਈਕ ਮਦਦ ਲਈ, ਉਹਨਾਂ ਨੇ ਖੁਦ ਵੀ ਇਸ ਦੇ ਲਈ ਜਿਹੜਾ ਹਮੇਸ਼ਾ ਹੀ ਬੜੇ ਜੈਨਰਸਲੀ ਮਦਦ ਕਰਦੇ ਨੇ। ਸੋ ਅਸੀਂ ਧੰਨਵਾਦ ਹੀ ਕਰ ਸਕਦੇ ਹਾਂ ਇਹੋ ਜਿਹੇ ਵੀਰਾਂ ਦਾ ਜਿਹੜੇ ਪੂਰੇ ਸੰਵੇਦਨਸ਼ੀਲ ਨੇ, ਜਿਨ੍ਹਾਂ 'ਚ ਪੰਥ ਦਾ ਪਿਆਰ ਹੈ ਔਰ ਜਿਹੜੇ ਸਮਝਦੇ ਨੇ ਕਿ ਦੁਸ਼ਮਣ ਕੌਣ ਹੈ, ਉਸ ਦੇ ਲਈ ਲੜਨ ਲਈ ਸਾਡੀ ਕੀ ਵਿਉਂਤਬੰਦੀ ਹੋਣੀ ਚਾਹੀਦੀ ਹੈ ਜੀ, ਔਰ ਨਿਸ਼ਾਨਾ ਸਪਸ਼ਟ ਹੈ। ਸੋ ਅਸੀਂ ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਰਾਓ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।